ਇੱਕ ਕੰਸਿਸਟੈਂਟ ਜਦੋਂ ਅਮਰੀਕਾ 9/11 ਤੋਂ ਬਾਅਦ ਉੱਥੇ ਫੁੱਲ ਸਕੇਲ ਹਮਲਾ ਕਰਦਾ ਹੈ ਤੇ ਉਹਨਾਂ ਦਾ ਇਹ ਸਟੈਂਡ ਰਿਹਾ ਵੀ ਦਿਸ ਇਜ਼ ਨਾਟ ਆਵਰ ਵਾਰ। ਲਈ ਇਹ ਜਿਹੜੀ ਹੈ ਲਾਅ ਐਂਡ ਆਰਡਰ ਪ੍ਰੋਬਲਮ ਵੀ ਨਹੀਂ ਹੈ, ਟੈਰਰਿਜ਼ਮ ਦੀ ਪ੍ਰੋਬਲਮ ਵੀ ਨਹੀਂ ਹੈ, ਪੋਲੀਟੀਕਲ ਪ੍ਰੋਬਲਮ ਹੈ ਔਰ ਇਹਦਾ ਸੋਲੂਸ਼ਨ ਪੋਲੀਟੀਕਲ ਹੋਏਗਾ। ਤੇ ਇਮਰਾਨ ਖਾਨ ਉਹਨਾਂ ਦੀ ਵਿਜ਼ਨ ਕਲੀਅਰ ਹੈ ਜਦੋਂ ਇੰਟਰਨੈਸ਼ਨਲ ਪੋਲਿਟਿਕਸ ਦੀ ਗੱਲ ਹੁੰਦੀ ਹੈ, ਪਰ ਕਈ ਵਾਰ ਜਦੋਂ ਉਹ ਜਵਾਬ ਦਿੰਦੇ ਨੇ ਇੰਨਾ ਡੀਟੇਲ ਜਵਾਬ ਹੁੰਦਾ ਹੈ ਕਿ ਉਹਦੇ 'ਚ ਕੁਛ ਕੁ ਦੇ ਲਈ ਐਸੇ ਚੀਜ਼ਾਂ ਵੱਜ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਣੇ ਤਰੀਕੇ ਨਾਲ ਇੰਟਰਪ੍ਰੀਟ ਕਰ ਸਕਦੇ। ਜੇ ਪਾਕਿਸਤਾਨ ਨਿਊਕਲੀਅਰ ਨਾ ਹੁੰਦਾ, ਹੁਣ ਜਿਹੜਾ ਪਾਕਿਸਤਾਨ ਦਾ ਕਮਜ਼ੋਰ ਪਾਰਟ ਵੈਸਟਰਨ ਫਰੰਟ ਹੈ, ਜੇ ਜੰਗ ਦੇ ਐਂਗਲ ਤੋਂ ਦੇਖੋ ਤੇ 1999 ਦੀ ਕਾਰਗਿਲ ਵਾਰ ਵੇਲੇ ਇੰਡੀਆ ਨੇ ਕਿਉਂ ਨਹੀਂ ਵੈਸਟਰਨ ਫਰੰਟ ਤੋਂ ਜੀ ਖੋਲਿਆ ਜਾ ਕੇ, ਜੋ ਉਹਨਾਂ ਨੇ 65 ਚ ਕੀਤਾ, 71 ਚ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਪਾਕਿਸਤਾਨ ਨਿਊਕਲੀਅਰ ਬਣ ਚੁੱਕਾ ਸੀ। ਕਾਰਗਿਲ ਪਹਿਲੀ ਵਾਰ ਸੀ ਨਿਊਕਲੀਅਰ ਪਾਵਰ ਪਾਕਿਸਤਾਨ ਦੇ ਬਣਨ ਤੋਂ ਬਾਅਦ ਇਹ ਟੈਸਟ ਸੀ ਕਿ ਵਾਕਿਆ ਹੀ ਇਹ ਡੈਟਰੈਂਟ ਹੈ ਕਿ ਨਹੀਂ, ਔਰ ਉਹ ਇੰਡੀਆ ਨੇ ਹਿੰਮਤ ਨਹੀਂ ਕੀਤੀ। ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ ਵਿਊਅਰਸ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦੀ, ਜਿਨ੍ਹਾਂ ਨੇ ਇੱਕ ਅਮਰੀਕੀ ਨਿਊਜ਼ ਵੈਬਸਾਈਟ ਨੂੰ ਜਿਹੜਾ ਇੰਟਰਵਿਊ ਦਿੱਤਾ ਹੈ, ਜਿਹੜਾ ਕਿ ਬਹੁਤ ਹੀ ਵਾਇਰਲ ਹੋਇਆ। ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਇਸ ਇੰਟਰਵਿਊ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇ ਕਸ਼ਮੀਰ ਦਾ ਮੁੱਦਾ ਹੱਲ ਹੋ ਜਾਵੇ ਤਾਂ ਪਾਕਿਸਤਾਨ ਨੂੰ ਨਿਊਕਲੀਅਰ ਹਥਿਆਰਾਂ ਦੇ ਜ਼ਖੀਰੇ ਦੀ ਕੋਈ ਲੋੜ ਨਹੀਂ ਪਵੇਗੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਜਿੱਥੇ ਭਾਰਤ ਨੇ ਟਿਲ ਲਾਇਆ ਪਾਕਿਸਤਾਨ ਨੂੰ ਫੇਲਡ ਸਟੇਟ ਪ੍ਰਚਾਰਨ 'ਚ, ਫਿਰ ਐਪੀ ਸੈਂਟਰ ਆਫ ਟੈਰਰਿਜ਼ਮ, ਦਹਿਸ਼ਤਗਰਦੀ ਦੀ ਮਾਂ ਇਸ ਕਿਸਮ ਦਾ, ਉਹਦੇ 'ਚ ਉਹ ਆਪ ਹੀ ਜਿਹੜਾ ਟੋਇਆ ਉਹ ਪਾਕਿਸਤਾਨ ਲਈ ਖੋਦਿਆ ਉਸਨੇ, ਉਸ ਦੇ ਵਿੱਚ ਆਪ ਹੀ ਡਿਗੇ ਔਰ ਪਾਕਿਸਤਾਨ ਇਸ ਵੇਲੇ ਇੱਕ ਇੰਪੋਰਟੈਂਟ ਐਂਟੀਟੀ ਦੇ ਤੌਰ ਤੇ ਨਾ ਸਿਰਫ ਇਕਨੋਮਿਕਲੀ ਉਸ ਦੀ ਜਿਹੜੀ ਹੈ ਪ੍ਰੋਗਰੈਸ ਹੋਈ ਹੈ ਸਾਰੇ ਕੋਵਿਡ-19 ਦੇ ਚੱਲਦੇ। ਅਫਗਾਨਿਸਤਾਨ ਦੇ ਮੁੱਦੇ ਤੇ ਵੀ ਅਸੀਂ ਦੇਖਿਆ ਕਿ ਅਮਰੀਕਾ ਨੇ ਅਲਟੀਮੇਟਲੀ ਪਾਕਿਸਤਾਨ ਰਾਹੀਂ ਹੀ ਫਾਈਨਲੀ ਜਿਹੜੀ ਦੋਹਾ ਦੇ ਵਿੱਚ ਫਰਵਰੀ 2020 'ਚ ਗੱਲਬਾਤ ਮੁਕੰਮਲ ਹੋਈ, ਉਹਦੇ 'ਚ ਉਹਨਾਂ ਦੀਆਂ ਸੇਵਾਵਾਂ ਲਈਆਂ। ਔਰ ਹੁਣ ਵੀ ਅਮਰੀਕਾ ਇਹ ਸਮਝਦਾ ਹੈ ਕਿਉਂਕਿ ਆਪਣੀ ਫੌਜ ਜਾਂ ਨੈਟੋ ਤੋਂ ਨਿਕਲਣ ਤੋਂ ਬਾਅਦ ਇਸ ਵੇਲੇ ਅਫਗਾਨਿਸਤਾਨ ਇੱਕ ਫੇਰ ਸੁੱਕੇ ਬਰੂਦ ਦੇ ਢੇਰ ਤੇ ਬੈਠਾ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਔਰ ਜਦੋਂ ਅੱਜ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਉਹਨਾਂ ਦੇ ਕੁੰਦੂਜ਼ ਪ੍ਰੋਵਿੰਸ 'ਚ ਇੰਪੋਰਟੈਂਟ ਜ਼ਿਲ੍ਹਾ ਜਿਹੜਾ ਹੈ ਉਸ ਨੂੰ ਤਾਲਿਬਾਨ ਨੇ ਲੈ ਲਿਆ। ਉਹ ਤੇਜ਼ੀ ਨਾਲ ਉਹਨਾਂ ਦੀ ਟੈਰੀਟਰੀ 'ਚ ਵਾਧਾ ਹੋ ਰਿਹਾ ਔਰ ਇੱਕ ਪੈਨਿਕ ਹੈ ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਹੈ ਕਿ ਅਫਗਾਨਿਸਤਾਨ ਦੇ ਵਿੱਚ ਅਸ਼ਰਫ ਗਨੀ ਦੀ ਹਕੂਮਤ ਉਹ ਤਾਂ ਉਵੇਂ ਹੀ ਹੈ ਜਿਵੇਂ ਕਦੇ ਉਹਦੀ ਬਹਾਦਰ ਸ਼ਾਹ ਜ਼ਫਰ ਮੁਗਲਿਆ ਸਲਤਨਤ ਤੋਂ ਲਾਲ ਕਿਲੇ ਤੋਂ ਟੋਂਬ ਹਮਾਯੂੰ ਦੀ ਕਬਰ ਤੱਕ ਹੀ ਉਹਦੀ ਟੈਰੀਟਰੀ ਸੀ। ਇਸ ਕਿਸਮ ਦੇ ਹਾਲਾਤ ਉੱਥੇ ਬਣੇ ਹੋਏ ਨੇ, ਪਰ ਉਹਦੇ ਲਈ ਅਸੀਂ ਲਾਸਟ ਸੈਗਮੈਂਟ 'ਚ ਡੀਟੇਲ 'ਚ ਗੱਲ ਕਰਾਂਗੇ। ਜਿਹੜੀ ਚਰਚਾ ਮੈਂ ਜਿਵੇਂ ਕਿਹਾ ਕਿ ਜਦੋਂ ਪਾਕਿਸਤਾਨ ਸੈਂਟਰ ਦੇ ਵਿੱਚ ਆਇਆ ਤੇ ਫਿਰ ਵਰਲਡ ਮੀਡੀਆ ਨੂੰ ਵੀ ਔਰ ਦੂਸਰਿਆਂ ਨੂੰ ਵੀ ਧਿਆਨ ਆਉਂਦਾ ਹੈ ਕਿਉਂਕਿ ਖਬਰਾਂ ਦੇ ਐਂਗਲ ਤੋਂ ਉਸੇ ਦੀ ਚਰਚਾ ਹੁੰਦੀ ਹੈ ਜਿਹੜੀ ਪਬਲਿਕ ਇੰਟਰਸਟ ਦੀ ਨਾ ਵੀ ਹੋਏ, ਜਿਹਦੇ 'ਚ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ TRP ਵਧੇਗੀ। ਔਰ ਸਾਡਾ ਖਿੱਤਾ ਸਾਊਥ ਏਸ਼ੀਆ ਦਾ, ਜਿਹਦੇ 'ਚ ਕੋਈ ਯੂਰਪ ਦਾ ਜਾਂ ਅਮਰੀਕਾ ਦਾ ਕਦੇ ਆਮ ਹਾਲਤਾਂ 'ਚ ਇੰਟਰਸਟ ਨਹੀਂ ਹੁੰਦਾ ਵੀ ਸਾਡੇ ਅੰਬ ਚੋਸਾ ਬੜੇ ਵਧੀਆ ਨੇ ਜਾਂ ਅਸੀਂ ਜਿਹੜਾ ਉੱਥੇ ਫਲਾਂ ਚੀਜ਼ ਬੜੀ ਵਧੀਆ ਪੈਦਾ ਕਰਦੇ ਹਾਂ। ਇਹਨਾਂ ਨੂੰ ਤਾਂ ਉਹੀ ਹੁੰਦਾ ਜਦੋਂ ਕਿ ਇਹਨਾਂ ਨੂੰ ਲੱਗੇ ਖਤਰਾ ਕਿ ਵੀ ਜਿਵੇਂ ਜਦੋਂ ਸੋਵੀਅਤ ਯੂਨੀਅਨ ਦੀ ਵਿਦਡਰਾਅਲ ਹੋਈ 1999 'ਚ, ਉਦੋਂ ਸੀ ਵੀ ਕਲੈਪਸ ਹੋਇਆ, ਅਫਗਾਨ ਕੀ ਨੇ, ਪਾਕਿਸਤਾਨ ਕੀ ਹੈ, ਜਾਂ ਜਦੋਂ ਹੁਣ ਇਹ ਲੱਗ ਰਿਹਾ ਵੀ ਫੌਜ ਵਾਪਸ ਆ ਰਹੀ ਹੈ ਔਰ ਉੱਥੇ ਕੀ ਵਾਪਰੇਗਾ ਤੇ ਪਾਕਿਸਤਾਨ ਦੇ ਉੱਤੇ ਵੀ ਫੋਕਸ ਹੈ। ਹਾਲਾਂ ਉਹ ਡੰਡਾ ਵੀ ਰੱਖਿਆ ਹੋਇਆ ਹੈ ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ IMF ਦੀ ਕਿ ਜੀ ਗ੍ਰੇ ਲਿਸਟ ਦੇ ਵਿੱਚੋਂ ਤੁਸੀਂ ਬਲੈਕ 'ਚ ਕਰ ਦੇਣਾ, ਇਧਰੋਂ ਕੱਢਣਾ ਨਹੀਂ। ਇਹ ਖੇਡਾਂ ਵੀ ਖੇਡਦੇ ਨੇ, ਇਹ ਪਰਦੇ ਦੇ ਪਿੱਛੇ ਹੁੰਦੀਆਂ। ਔਰ ਮੈਂ ਸਮਝਦਾ ਵੀ ਜੇ ਪਾਕਿਸਤਾਨ ਦੇ ਐਂਗਲ ਤੋਂ ਕਹਿਣਾ ਹੋ, ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਅੰਦਰੂਨੀ ਸਿਆਸਤ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਉੱਥੇ ਕੌਣ ਪਾਰਟੀ ਕਿਹਨੂੰ ਕੀ ਕਰਦੀ ਹੈ, ਕਿ ਅਸੀਂ ਜੇ ਪਾਕਿਸਤਾਨ ਨੂੰ ਐਜ਼ ਏ ਸਟੇਟ ਔਰ ਪਾਕਿਸਤਾਨੀ ਆਵਾਮ ਨੂੰ ਆਪਣੇ ਭਰਾ ਭੈਣਾਂ ਦੇ ਤੌਰ ਤੇ ਦੇਖਦੇ ਹਾਂ, ਉਸ ਮੁਲਕ ਦੇ ਹਿੱਤ ਦੀ ਗੱਲ ਕਰੀਏ ਤੇ ਸਾਡਾ ਉਹੀ ਜਿਹੜਾ ਪ੍ਰਿਜ਼ਮ ਹੁੰਦਾ ਜਿਹਦੇ ਰਾਹੀਂ ਅਸੀਂ ਪਾਕਿਸਤਾਨ ਰਿਲੇਟਡ ਇਸ਼ੂਜ਼ ਨੂੰ ਡਿਸਕਸ ਕਰਦੇ ਹਾਂ। ਸੋ ਮੈਂ ਸਮਝਦਾ ਵੀ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਬੈਸਟ ਸੂਟਡ ਪਰਸਨ ਨੇ ਜਿਹੜੇ ਇਸ ਵੇਲੇ ਉਸ ਮੁਲਕ ਦਾ ਫੇਸ ਨੇ
क्योंकि इंटरनेशनल पॉलिटिक्स दियां नुआंसिस भी समझते हैं, खुद हाईएस्ट एजुकेशन चंगी और ਉਹਦੀ बदौलत कोई इन्फियोरिटी ਕੰਪਲੈਕਸ नहीं है, एहसासे कमतरी नहीं है, गोरियां दी अखां च अखां पा के गल कर सकते हैं, क्रिकेट दे उस लैवल दे प्लेयर होने दे नाते जिन्हां ने दुनिया दे विच नामना खट्टिया है। फिर डूअर ने जे उन्होंने अपनी वालदा दे नां ते मां दे नां ते जिहड़ा वो हॉस्पिटल जिहड़ा शौकत खानम वो प्रोजेक्ट चुक्या जिहड़ा इंपॉसिबल उन्होंने पॉसिबल भी करके दिखाया। हालां उन्हों का गवर्नेंस कितनी सैटिस्फैक्टरी है, लोग किन्ने मुतमैन ने, मैं इस नहीं जावांगा, लेकिन इस वेले इस सारी सिचुएशन और एक गल का ध्यान रहे कि उन्हों दी कुछ पोजीशनस कंसिस्टेंट ने, कुछ बारे ज़ाहिर है पोलिटिकली लोकली उन्होंने यू टर्न मारे ने, पर एक कंसिस्टेंट जदों अमरीका 9/11 तो बाद उत्थे फुल स्केल हमला करदा है तो उन्हों का ये स्टैंड रहा भी दिस इज़ नॉट अवर वॉर, ये साडी जंग नहीं है। और ये अमरीका नूं अल्टीमेटली ये जिहड़ी है लॉ एंड ऑर्डर प्रॉब्लम भी नहीं है, टैरिस्ट दी प्रॉब्लम भी नहीं है, पोलिटिकल प्रॉब्लम है और इसदा सोल्यूशन पोलिटिकल होएगा। और काश ये गल अमरीकन नीति घाड़ियां नूं उदों समझ आंदी, इन्ना ब्लडशैड अमरीकन सोल्जर भी, तकलीफां भी, किन्ने ट्रिलियन डॉलर दी अमेरिकन इन्वेस्टमेंट और लखां अफगानां दीयां जानां गईयां और सफ़र कीता। ਹੁਣ ਇਸੇ ਹੱਲ ਤੇ ਪਹੁੰਚੇ ਕਿ ਭਾਈ ਇਹ ਪੋਲੀਟੀਕਲ ਹੈ, ਫਿਰ ਉਹਨਾਂ ਹੀ ਤਾਲਿਬਾਨ ਦੇ ਨਾਲ ਗੱਲਬਾਤ ਵੀ ਕੀਤੀ। ਹੁਣ ਇਸ ਵੇਲੇ ਕਿਉਂਕਿ ਪੋਸਟ ਜਿਹੜੀ ਵਿਦਡਰਾਅਲ ਹੈ ਉਹਦੇ 'ਚ ਵੀ ਪਾਕਿਸਤਾਨ ਦਾ ਮੇਜਰ ਰੋਲ ਹੋਣਾ ਹੈ। ਹੁਣ ਜਿਹੜਾ ਇੱਕ ਇੰਟਰਵਿਊ ਜਿਹੜਾ ਅੱਜ ਚਰਚਾ ਦਾ ਵਿਸ਼ਾ ਹੈ, ਨਾ ਸਿਰਫ ਪਾਕਿਸਤਾਨੀ ਮੀਡੀਆ ਦੇ ਵਿੱਚ, ਇੰਡੀਅਨ ਮੀਡੀਆ 'ਚ ਵੀ ਔਰ ਦੂਸਰੇ ਵੀ, ਉਹਨਾਂ ਨੂੰ US ਨਿਊਜ਼ ਵੈਬਸਾਈਟ ਹੈ, ਵੈਬਸਾਈਟ ਐਕਸੀਓਸ, ਔਰ ਉਹਨਾਂ ਨੇ ਉਹਨਾਂ ਦੇ ਐਂਕਰ ਜੋਨੇਥਨ स्वैन ने इमरान खान बड़ा डिटेल्ड इंटरव्यू, एक होंदा है साउंड बाइट, एक होंदा जिहदे तुसी खुल के गुफ्तगू करते हो कीता है, और उस नूं HBO दे उत्ते ज़ाहिर है जिहदी एक वड्डी व्यूअरशिप है, वो वीकेंड संडे जिहड़ा वो आया और इस दे उत्ते बहुत सारी चर्चा है। और साडे मैं फेसबुक लाइव मैसेजेस भी देख रहा सी भी इस दी गल करिए, और मैं समझदा भी जे असीं कल दा शो लाइव कीता हुंदा सी, कल जरूर साडा लीड टॉपिक हुंदा, पर अज ऑलरेडी बहुत सारी चर्चा खब्बे सज्जे दूजे हुई है। और मैं ये समझदा भी जिथे इमरान खान उन्हां दी विजन क्लीयर है, जदों इंटरनेशनल पॉलिटिक्स की गल हुंदी है, अपने मुल्क के हितां दी हुंदी है, पर कई बार जदों वो जवाब दिंदे ने इन्ना डिटेल जवाब हुंदा है कि उहदे च कुछ एक दे लई ऐसे चीज़ां बच जांदियां ने जिन्हां नूं अपने तरीके नाल इंटरप्रेट कर सकते हैं। और ये जिवें उन्हां दा पाकिस्तान के न्यूक्लीयर आर्सनल बारे उन्होंने कहा कि जी जे ये तां डेटरेंट है साडे लई, जिहड़ा उहनूं असीं सिर्फ बचा लई है, ये भी गल उन्होंने ठीक कही कि देखो जदों तो पाकिस्तान न्यूक्लीयर बनया कोई इंडिया नाल वॉर नहीं हुई। हालांकि कई उन्होंने कहणगे कि जी देखो कारगिल 1999 हुई क्योंकि 1998 इंडिया और पाकिस्तान दोनों न्यूक्लीयर पावर्स बनी, पर उन्होंने उन्होंने बॉर्डर स्कर्मिश किया। और मैं एग्री करदा उहदे नाल कि हुण जे पाकिस्तान न्यूक्लीयर ना हुंदा, हुण जिहड़ा पाकिस्तान दा कमज़ोर पार्ट वैसटर्न फ्रंट है, जे जंग दे एंगल तो देखो तो 1999 की कारगिल वॉर वेले इंडिया ने क्यों नहीं वैसटर्न फ्रंट तो जी खोलिया जाके, जो उन्होंने 65 च कीता, 71 च करने की कोशिश की, क्योंकि पाकिस्तान न्यूक्लीयर बन चुका सी। सो वो फिर कारगिल च दोनों पासों जिहड़ा नुकसान तो होया, पाकिस्तान का भी नुकसान होया क्योंकि बेशक इंडिया का मच मोर होया, लेकिन ये पाकिस्तान दे लई, हालां बहुत सारे पाकिस्तानी जर्नलिस्ट, पिछे एक बीबी ने किताब भी लिखी है, उहदे च उहनूं कारगिल नूं बहुत वड्डा गुनाह साबित करदे ने, पर मैं समझदा भी कारगिल पहली बार सी न्यूक्लीयर पावर पाकिस्तान के बनने तो बाद ये टेस्ट सी कि वाकई ये डेटरेंट है कि नहीं। और वो इंडिया ने हिम्मत नहीं की कि वो वैसटर्न फ्रंट तो जाए। और जिवें असी हर अपनी इस इशू ते डिबेट कहते हैं कि जी कोई भी फ्यूचर की वॉर जिहड़ी है वो रवायती हथियारों तक महदूद नहीं रहेगी, भारत पाकिस्तान के विचाले न्यूक्लीयर होएगी। तो किसी साडे हिंदू वीर ने लिखा देखो जी कारगिल जिहड़ी है वो रवायती हथियार, वो भाई कारगिल ये लैसन है भी तुसी वैसटर्न फ्रंट नहीं खोल सके क्योंकि वो न्यूक्लीयर डेटरेंट तुहानूं पता सी कि फुल फ्लैज्ड वॉर वो वाकई बॉर्डर स्कर्मिश सी। पर जिहड़ी एक गल उन्होंने कही कि जे कश्मीर रिजॉल्व हो जाता है तो न्यूक्लीयर आर्सनल की लोड़ नहीं रहेगी। मैं शायद
ਇਸ ਨਾਲ ਸਹਿਮਤ ਨਹੀਂ ਹੈ। ਸ਼ਾਇਦ ਮੈਂ ਇਸ ਲਈ ਕਿਹਾ ਕਿਉਂਕਿ ਪਤਾ ਨਹੀਂ ਹੈ ਐਗਜ਼ੈਕਟਲੀ ਕੰਟੈਕਸਟ, ਜਦੋਂ ਕਹਿ ਰਹੇ ਹੁੰਦੇ ਨੇ ਗੱਲ ਹੋਰ ਹੁੰਦੀ ਹੈ। ਜਿਵੇਂ ਜੇ ਪਾਕਿਸਤਾਨ ਦੇ ਵਿੱਚ ਜਾਂ ਓਵਰਆਲ ਰੇਪਸ ਦਾ ਹੋਣਾ ਜਾਂ ਦੂਜਿਆਂ ਦੀ ਗੱਲ ਕਰਦੇ ਆ, ਉਹਨਾਂ ਨੇ ਉਹ ਹਾਲਾਂ ਮੰਤਵ ਕੀ ਹੈ ਕਿ ਉਹਨਾਂ ਨੇ ਕਿਹਾ ਜੀ ਜੇ ਔਰਤਾਂ ਘੱਟ ਕੱਪੜੇ ਨਾ ਪਾਉਣ ਜਾਂ ਦੂਜਾ ਨਾ ਮਰਦ ਸੁਸਾਇਟੀ ਸਾਡੀ ਡਿਫਰੈਂਟ ਹੈ ਤੁਹਾਡੇ ਨਾਲੋਂ, ਜਿੱਥੇ ਖੁੱਲ੍ਹ ਹੈ ਇੱਥੇ ਇੱਕ ਜਿਹੜੀ ਹੈ ਉਹ ਭੜਕਾਟ ਹੁੰਦੀ ਹੈ। ਹੁਣ ਜ਼ਾਹਰ ਹੈ ਫੈਮਿਨਿਸਟ ਆਰਗੇਨਾਈਜੇਸ਼ਨਾਂ ਦੂਸਰੀਆਂ ਪਿੱਛੇ ਕੁਝ ਚੀਜ਼ਾਂ ਨੇ ਜਿਹੜੀਆਂ ਕਹੇ ਬਿਨਾਂ ਵੀ ਗੁਜ਼ਾਰਾ ਹੋ ਸਕਦਾ। ਔਰ ਜਦੋਂ ਇਮਰਾਨ ਖਾਨ ਖੁਦ ਵੀ ਉਹ ਫਲੈਮਬੋਇੰਟ ਔਰ ਉਹ ਸਾਰੇ ਇਮੇਜ ਹੀ ਨਹੀਂ ਉਸ ਕਿਸਮ ਦਾ ਰਿਹਾ। ਸੋ ਮੇਰਾ ਖਿਆਲ ਹੈ ਕਿ ਵੀ ਅਸੀਂ ਕੁਝ ਮਾਮਲੇ ਜਿਹੜੀ ਬਿਨਾਂ ਹੁਣ ਬਹੁਤਿਆਂ ਨੂੰ ਅਦਰਵਾਈਜ਼ ਇੰਨਾ ਜ਼ਬਰਦਸਤ ਇੰਟਰਵਿਊ ਹੈ ਔਰ ਮੈਂ ਸਮਝਦਾ ਜਿਵੇਂ ਮੈਂ ਕਿਹਾ ਕਿ ਵੀ ਕੋਈ ਕੰਪਲੈਕਸ ਨਹੀਂ ਹੈ, ਨੁਆਂਸ ਪੂਰੀ ਤਰ੍ਹਾਂ ਸਮਝਦੇ ਨੇ। ਔਰ ਉਹਦੇ ਨਾਲ ਇਹ ਜਿਹੜਾ ਈਵਨ ਨਿਊਕਲੀਅਰ ਆਰਸਨਲ ਦਾ ਫਿਰ ਲੋੜ ਨੇ, ਇਹ ਮੈਨੂੰ ਲੱਗਦਾ ਹੈ ਕਿ ਵੀ ਟੂ ਫਾਰ ਉਹ ਚਲੇ ਗਏ। ਕਿਉਂਕਿ ਠੀਕ ਹੈ ਇੱਕ ਸਟੇਜ ਦੇ ਉੱਤੇ ਪਾਕਿਸਤਾਨ ਨੂੰ ਆਪਣੀ ਹੋਂਦ ਬਚਾਉਣ ਦੇ ਲਈ, ਖਾਸ ਤੌਰ ਤੇ ਜਦੋਂ 1974 ਚ ਇੰਡੀਆ ਐਟੋਮਿਕ ਪਾਵਰ ਬਣ ਗਿਆ, ਪੋਖਰਾਨ 1 ਉਹਨਾਂ ਨੇ ਇੰਦਰਾ ਗਾਂਧੀ ਨੇ ਕੀਤਾ ਔਰ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਉਸ ਤੋਂ ਬਾਅਦ ਹੀ ਜ਼ੁਲਫਿਕਾਰ ਅਲੀ ਭੁੱਟੋ ਦੀ ਕਿਆਦਤ ਥੱਲੇ ਔਰ ਬਾਅਦ ਚ ਉਹ ਜਾਰੀ ਰਿਹਾ ਜ਼ਿਆਉਲ ਹੱਕ ਦੇ ਵੇਲੇ ਵੀ ਔਰ ਨਵਾਜ਼ ਸ਼ਰੀਫ ਦੇ ਪੀਰੀਅਡ 'ਚ 1998 ਚ ਜਿਹੜਾ ਉਹ ਨਿਊਕਲੀਅਰ ਟੈਸਟ ਪਾਕਿਸਤਾਨ ਨੇ ਕੀਤੇ। ਲੇਕਿਨ ਉਦੋਂ ਬੇਸ਼ੱਕ ਇਮੀਡੀਏਟ ਲੋੜ ਇੰਡੀਆ ਦੇ ਜਿਹੜੇ ਵਧੇ ਹੋਏ ਐਂਬੀਸ਼ਨ ਨੂੰ ਰੋਕਣ ਲਈ ਸੀ, ਪਰ ਇਸ ਨੇ ਪਾਕਿਸਤਾਨ ਨੂੰ ਔਰ ਜੇ ਕਹਿਣਾ ਹੋਏ ਇਸਲਾਮਿਕ ਵਰਲਡ ਦੇ ਐਂਗਲ ਤੋਂ ਵੀ ਜਾਂ ਪਾਕਿਸਤਾਨ ਦੀ ਇੱਕ ਆਪਣੀ ਹੋਂਦ ਹੈ, ਇਹ ਠੀਕ ਹੈ। ਇਹ ਤੁਸੀਂ ਕਹਿ ਸਕਦੇ ਹੋ ਕਿ ਭਾਈ ਹਥਿਆਰਾਂ ਦੀ ਰੇਸ ਜੇ ਤੁਸੀਂ ਜਾ ਕੇ ਜਿਹੜਾ ਰਫੇਲ ਖਰੀਦੋਗੇ, ਦੂਸਰੇ ਖਰੀਦੋਗੇ, ਬਾਕੀ ਕਰੋਗੇ ਤਾਂ ਸਾਨੂੰ ਇਹ ਜੇ ਇਸ ਕਿਸਮ ਦਾ ਹੁੰਦਾ ਇੰਡੀਆ ਸਾਈਨ ਕਰਦਾ NPT ਦੇ ਉੱਤੇ, ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ, ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ ਅਸੀਂ ਵੀ ਦਸਤਖਤ ਕਰਾਂਗੇ ਔਰ ਪਾਕਿਸਤਾਨ ਦੀ ਪੋਜੀਸ਼ਨ ਇਹੀ ਰਹੀ ਹੈ ਫਿਰ ਅਸੀਂ ਕੋਈ ਨਿਊਕਲੀਅਰ ਟੈਸਟ ਨਹੀਂ ਕਰਾਂਗੇ ਔਰ ਅਸੀਂ ਫਲਾਣਾ ਇਸ ਕਿਸਮ ਦਾ। ਲੇਕਿਨ ਇਹ ਆਲ ਆਫ ਏ ਸਡਨ ਕਿਉਂਕਿ ਇੰਡੀਅਨਸ ਇਸ ਨੂੰ ਆਪਣੀ ਟਵਿਸਟ ਦਿੰਦੇ ਨੇ ਔਰ ਕਿਤੇ ਨਾ ਕਿਤੇ ਇਹ ਮਿਡਲ ਗਰਾਊਂਡ ਰੱਖੀਏ। ਸੋ ਇਹ ਪਾਰਟ ਤੋਂ ਬਿਨਾਂ ਵੀ ਜਿਹੜਾ ਉਹ ਸਰ ਸਕਦਾ ਸੀ, ਪਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਬਹੁਤ ਮਜ਼ਬੂਤੀ ਦੇ ਨਾਲ ਤਾਲਿਬਾਨ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਹੈ ਔਰ ਇਹ ਉਹ ਜੋ ਉਹਨਾਂ ਨੇ ਕਿਹਾ ਕਿ ਵੀ ਕਸ਼ਮੀਰ ਦੀ ਗੱਲ ਮੈਂ ਕਰ ਲਈ। ਕਸ਼ਮੀਰ ਦੇ ਮੁੱਦੇ ਤੇ ਹੀ ਗੱਲ ਕਰਦੇ ਉਹਨਾਂ ਨੇ ਅਮਰੀਕਾ ਨੂੰ ਚੰਗੀ ਤਰ੍ਹਾਂ ਰਗੜਿਆ, ਜਿਹਦੇ 'ਚ ਉਹਨਾਂ ਨੇ ਕਿਹਾ ਇਫ ਦਾ ਅਮਰੀਕਨਸ ਹੈਵ ਦਾ ਰਿਜ਼ੋਲਵ ਐਂਡ ਦਾ ਵਿਲ ਦਾ ਕਸ਼ਮੀਰ ਇਸ਼ੂ ਕੈਨ ਬੀ ਸੌਰਟਡ ਆਊਟ। ਜੇ ਰਿਜ਼ੋਲਵ ਵਿਲ ਕਿਉਂ ਹੁੰਦੀ, ਉਹਨਾਂ ਨੇ ਤਾਂ 3 ਵਾਰ ਖਾਨ ਸਾਹਿਬ ਤੁਹਾਨੂੰ ਜਿਹੜਾ ਟਰੰਪ ਉਹ ਆਫਰ ਕਰਦਾ ਹੈ ਮੀਡੀਏਸ਼ਨ ਦੀ ਤੇ ਉਧਰ ਜਿਹੜਾ ਉਹ ਅੱਖ ਮਾਰੀ ਉਹਨਾਂ ਨੂੰ ਕਿ ਭਾਈ ਕਰ ਦਿਓ ਕੰਮ। ਸੋ ਲੇਕਿਨ ਉਹਨਾਂ ਨੇ ਇਸ ਅਮਰੀਕਨ ਵੈਬ ਸੀਰੀਜ਼ ਔਰ ਇਸ ਚੈਨਲ ਦੇ ਉੱਤੇ ਖੁੱਲ੍ਹ ਕੇ ਅਮਰੀਕਾ ਨੂੰ ਕਿਹਾ ਵੀ ਇਹ ਜੇ ਤੁਸੀਂ ਚਾਹੋ ਕਰ ਸਕਦੇ ਹੋ। ਮਤਲਬ ਇਹ ਹੈ ਵੀ ਇਹ ਪ੍ਰੋਬਲਮ ਤੁਹਾਡੀ ਕ੍ਰੀਏਟ ਕੀਤੀ ਹੋਈ ਹੈ। ਫਿਰ ਜਦੋਂ ਇਸਲਾਮੋਫੋਬੀਆ ਦੀ ਗੱਲ ਆਈ ਔਰ ਉਹਦੇ 'ਚ ਉਹਨਾਂ ਨੇ ਬੜੀ ਮਜ਼ਬੂਤੀ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਭਾਈ ਇਹ ਤੁਹਾਡਾ 9/11 ਤੋਂ ਬਾਅਦ ਇਹ ਬਣਾ ਦਿੱਤਾ ਹੈ ਵੀ ਐਵਰੇਜ ਜਿਹੜਾ ਬਾਹਰਲਾ ਇਨਸਾਨ ਹੈ ਉਹਦੇ ਲਈ ਜਦੋਂ ਤੁਸੀਂ ਇਸ ਕਿਸਮ ਦਾ ਕਰਦੇ ਹੋ ਟੈਰਰਿਜ਼ਮ ਔਰ ਇਸਲਾਮ ਉਹ ਬ੍ਰੈਕਟ ਕਰ ਦਿੰਦਾ ਹੈ। ਔਰ ਇਸ ਲਈ ਅਸੀਂ ਚਾਹਿਆ ਮੁਸਲਮਾਨ ਦੇਸ਼ਾਂ ਨੂੰ ਜਿਹੜੀ ਹੈ ਚਿੱਠੀ ਲਿਖੀ ਕਿ ਭਾਈ ਇਸ ਓਪਨ ਲੈਟਰ ਜਿਹੜਾ ਲਿਖਿਆ ਸੀਗਾ ਕਿ ਭਾਈ ਯੂਨਾਈਟ ਹੋਵੋ ਇਸਲਾਮੋਫੋਬੀਆ ਦੇ ਖਿਲਾਫ। ਉਹਨਾਂ ਨੇ ਕਿਹਾ ਕਿ ਦੇਰ ਇਜ਼ ਅ ਬਿਗ ਕਮਿਊਨੀਕੇਸ਼ਨ ਗੈਪ between Islamic world and the Western societies. It happened after 9/11 when the word Islamic terrorism came into currency. ਪਰ ਜਿਹੜੀ ਮੈਂ ਸਮਝਦਾ ਵੀ ਉਹਨਾਂ ਦੀ ਓਨੈਸਟ ਅਪਰੋਚ ਉਸਗਰ ਮੁਸਲਮਾਨ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਜ਼ੁਲਮ ਕਰ ਰਿਹਾ ਔਰ ਉਹਨਾਂ ਦੀ ਪੂਰੀ ਜਿਹੜੀ ਆ ਉਹ ਕੰਸੈਂਟਰੇਸ਼ਨ ਕੈਂਪਾਂ ਵਾਂਗ ਬਣਾਏ ਨੇ ਉਹਨਾਂ ਦੀ ਜਿਹੜਾ ਮੈਂਟਲ ਪ੍ਰੋਗਰਾਮਿੰਗ ਕਰਨ ਦੀ ਲਾਈਨ। ਪਰ ਉਹਦੇ 'ਚ ਜੇ ਤੁਸੀਂ ਡਿਨਾਇਲ ਕਰੋ ਨਹੀਂ ਜੇ ਗਲਤ ਹੈ। ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਬਈ China has been one of the greatest friends to us in most difficult times. When we were really struggling, China came to our rescue. We respect the way they are and whatever issues we have, we speak behind closed doors. ਇਹ ਨਹੀਂ ਕਿਹਾ ਵੀ ਸਾਡਾ ਕੰਸਰਨ ਨਹੀਂ ਹੈ ਜਾਂ ਕੁਛ ਨਹੀਂ। ਉਹਨਾਂ ਨੇ ਕਿਹਾ ਜੀ ਅਸੀਂ ਸਾਡੇ ਦੋਸਤ ਨੇ ਮੁਸੀਬਤ ਵੇਲੇ ਸਾਡੇ ਔਰ ਇਹੀ ਹੈ ਕਿ ਵੀ ਤੁਸੀਂ ਦੋਸਤ ਨੂੰ ਐਮਬੈਰਸ ਨਹੀਂ ਕਰਦੇ, ਇਹ ਆਮ ਵੀ ਹਾਲਤ 'ਚ ਹੁੰਦਾ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਜਿਹੜਾ ਇਸ ਸਾਰੇ ਦੇ ਵਿੱਚ ਉਹਨਾਂ ਨੇ ਜਦੋਂ ਕਿਹਾ ਜੀ ਤੁਸੀਂ ਕਿਉਂ ਨਹੀਂ ਬੋਲਦੇ ਵੀ ਜੇ ਉਹ ਚਾਈਨਾ ਕਰ ਰਿਹਾ ਸਿੰਘ
ਉਹਨਾਂ ਨੇ ਕਿਹਾ ਵੀ ਇਹ ਜੋ ਕੁਝ ਹੋ ਰਿਹਾ ਫਲਸਤੀਨ 'ਚ, ਲਿਬੀਆ 'ਚ, ਸੋਮਾਲੀਆ 'ਚ, ਸੀਰੀਆ 'ਚ, ਅਫਗਾਨਿਸਤਾਨ, am I going to start talking about everything? I concentrate on what is happening on my border in my country. Why is that Kashmir is not an issue? ਉਹਨਾਂ ਨੇ ਕਾਊਂਟਰ ਸਵਾਲ ਕੀਤਾ ਵੀ ਤੁਸੀਂ ਕਹਿ ਰਹੇ ਹੋ ਵੀ ਅਸੀਂ ਸਿੰਕਿਆਂਗ ਦੇ ਮੁਸਲਮਾਨਾਂ ਤੇ ਨਹੀਂ ਬੋਲਦੇ, ਕਸ਼ਮੀਰ ਕਿਉਂ ਨਹੀਂ ਆ ਇਸ਼ੂ ਤੁਹਾਡੇ ਲਈ? ਆ ਜਿੰਨੇ ਮੁਲਕਗਣ ਆਏ ਨੇ, ਮੈਂ ਹੁਣ ਹਰ ਇੱਕ ਦੇ ਉੱਤੇ ਗੱਲ ਕਰਾਂ, ਮੇਰੇ ਲਈ ਆਪਣਾ ਮੁਲਕ ਦੇ ਜਿਹੜੇ ਇੰਟਰਸਟ ਨੇ ਇਹ ਹੁੰਦਾ। ਔਰ ਅਫਗਾਨਿਸਤਾਨ ਬਾਰੇ ਵੀ ਉਹਨਾਂ ਨੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਬਹੁਤ ਖੁਸ਼ ਹੋ ਕਿ ਵੀ ਅਮਰੀਕਨ ਫੌਜ ਜਾ ਰਹੀ ਹੈ ਵਾਪਸ, happy in one way because there was never gonna be a military solution to Afghanistan. ਇਹ ਕੰਸਿਸਟੈਂਸੀ ਹੈ ਉਹਨਾਂ ਦੀ ਜੋ 20 ਸਾਲ ਤੋਂ ਕਹਿੰਦੇ ਰਹੇ ਨੇ। ਉਹ ਕਿਹਾ ਵੀ ਇਸ ਪਾਸਿਓਂ ਮੈਂ ਖੁਸ਼ ਹਾਂ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵਿਦਆਊਟ ਪੋਲੀਟੀਕਲ ਸੈਟਲਮੈਂਟ ਦੇਅਰ ਇਜ਼ ਦਾ ਪੋਸੀਬਿਲਿਟੀ ਆਫ ਸਿਵਲ ਵਾਰ, ਕਿ ਜੇ ਅਫਗਾਨ ਐਗਜ਼ਿਸਟਿੰਗ ਹਕੂਮਤ ਤਾਲਿਬਾਨ ਵਿਚਾਲੇ ਕੋਈ ਪੋਲੀਟੀਕਲ ਸੈਟਲਮੈਂਟ ਨਹੀਂ ਹੁੰਦੀ ਤੇ ਸਿਵਲ ਵਾਰ ਦੇ ਚਾਂਸਸ ਨੇ। ਫਿਰ ਉਹਨਾਂ ਨੂੰ ਕਿਹਾ ਕਿ ਭਾਈ ਤੁਹਾਨੂੰ ਇਹ ਡਰ ਨਹੀਂ ਵੀ ਤਾਲਿਬਾਨ ਪਾਵਰਫੁਲ ਹੋ ਰਹੇ ਨੇ, ਐਕੂਮੂਲੇਟਿੰਗ ਪਾਵਰ। ਔਰ ਦੂਸਰਾ ਉਹਨਾਂ ਨੇ ਕਿਹਾ ਦੇਖੋ ਲੁੱਕ, ਆਈ ਐਮ ਨਾਟ ਅ ਸਪੋਕਸਪਰਸਨ ਫॉर ਤਾਲਿਬਾਨ, ਫॉर मी टू से what they should be doing, shouldn't be doing is pointless. In case the Taliban go for an all-out victory, there is going to be an incredible amount of bloodshed, and the country that will suffer the most after Afghanistan is going to be Pakistan. ਇਹ ਬਿਲਕੁਲ ਰੀਅਲਿਸਟਿਕ ਹੈ। ਉਹਨਾਂ ਨੇ ਕਿਹਾ ਜੀ ਮੈਂ ਉਹਨਾਂ ਦਾ ਤਾਂ ਨਹੀਂ ਹੈ ਸਪੋਕਸਮੈਨ ਤਾਲਿਬਾਨ ਦਾ, ਪਰ ਇੱਕ ਗੱਲ ਜ਼ਾਹਰ ਹੈ ਕਿ ਵੀ ਜੇ ਨਹੀਂ ਹੁੰਦਾ ਤੇ ਬਲੱਡ ਸ਼ੈਡ ਹੋਏਗਾ, ਫਿਰ ਕੱਲਾ ਅਫਗਾਨਿਸਤਾਨ ਨਹੀਂ ਪਾਕਿਸਤਾਨ ਵੀ ਜਿਹੜਾ ਹੈ ਉਸ ਤੇ ਚਾਹੇਗਾ। ਔਰ ਕਨਕਲੂਜਨ 'ਚ ਜਿਹੜੀ ਉਹਨਾਂ ਦੀ ਜ਼ਬਰਦਸਤ ਲਾਈਨ ਸੀ, ਜਿਹਨੂੰ ਅਮਰੀਕਨ ਮੀਡੀਆ ਨੇ ਵੀ ਜਾਂ ਸੋਸ਼ਲ ਮੀਡੀਆ ਨੇ ਵੀ ਚੁੱਕਿਆ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ ਕੀ ਅਮਰੀਕਾ ਜਿਹੜਾ ਹੈ ਉਹਨੂੰ ਤੁਸੀਂ ਬੇਸ ਦਿਓਗੇ, ਜਾਂ ਜਿਵੇਂ CIA ਡਾਇਰੈਕਟਰ ਆਇਆ ਤੁਹਾਨੂੰ ਉਹ ਕਹਿੰਦਾ ਮੈਨੂੰ ਨਹੀਂ ਮਿਲਿਆ, ਆਉਂਦੇ ਰਹਿੰਦੇ ਨੇ ਉਹ, ਪਰ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜਦੋਂ ਬੇਸਿਸ ਦੀ ਗੱਲ ਆਈ, ਐਬਸੋਲਿਊਟਲੀ ਨਾਟ, ਦੇਰ ਇਜ਼ ਨੋ ਵੇ we are going to allow any basis, any sort of action from Pakistani territory in Afghanistan. Absolutely not. ਹੁਣ ਇਹ ਹੈ ਅਮਰੀਕਨ ਲੈਂਗੁਏਜ, ਅਮਰੀਕਨਾਂ ਨੂੰ ਸਮਝਾਉਣਾ ਕਿ ਭਾਈ ਬਿਲਕੁਲ ਨਹੀਂ, not at all, absolutely not, ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਵੀ ਆਲਰੇਡੀ ਪਾਕਿਸਤਾਨ ਨੇ 70,000 ਤੋਂ ਜ਼ਿਆਦਾ ਕੈਜੂਅਲਟੀਜ਼ ਲਈਆਂ ਨੇ, ਕਿਸੇ ਵੀ ਹੋਰ ਮੁਲਕ ਤੋਂ ਜ਼ਿਆਦਾ ਅਮਰੀਕਨ ਵਾਰ 'ਚ। We cannot afford any more military action from our territory. We will be partners in peace, not in conflict. ਕਿ ਅਸੀਂ ਅਮਨ ਦੇ ਸਾਂਝੀਦਾਰ ਹੈ ਔਰ ਅਸੀਂ ਕਿਸੇ ਵੀ ਫਿਊਚਰ ਦੇ ਕਿਸੇ ਵੀ ਜਿਹੜਾ ਹੈ ਉਸ ਦੇ ਕਨਫਲਿਕਟ ਦੇ ਹਿੱਸੇਦਾਰ ਨਹੀਂ ਹੋਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਬੜਾ ਜ਼ੋਰਦਾਰ ਇੰਟਰਵਿਊ, ਖੁੱਲ੍ਹ ਕੇ ਔਰ ਅਮਰੀਕਨਾਂ ਦੇ ਨਾਲ ਗੱਲ ਕਰਦੇ ਹਾਂ, ਅੱਖਾਂ 'ਚ ਅੱਖਾਂ ਪਾ ਕੇ ਜਿਹੜੀ ਗੱਲ ਹੈ ਉਹ ਇਸ ਇੰਟਰਵਿਊ 'ਚ ਤੁਹਾਨੂੰ ਨਜ਼ਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।